ਅਲਾਸਕਾ ਤੋਂ ਬਹੁਤ ਮਾੜੀ ਖਬਰ ਆ ਰਹੀ ਆ। 3 ਫੌਜੀ ਜੋ ਆ ਉਹ ਇੱਕ ਐਕਸੀਡੈਂਟ ਦੇ ਵਿੱਚ ਮਾਰੇ ਗਏ ਆ। ਅਪਾਚੀ ਹੈਲੀਕਾਪਟਰਸ ਆਪਸ ਦੇ ਵਿੱਚ ਮਿਡ ਏਅਰ ਕੋਲਾਈਡ ਕਰ ਗਏ ਜਦੋਂ ਉਹ ਟ੍ਰੇਨਿੰਗ ਫਲਾਈਟ ਤੋਂ ਵਾਪਸ ਆ ਰਹੇ ਸੀ। ਇੱਕ ਜਣਾ ਬਹੁਤ ਬੁਰੀ ਤਰ੍ਹਾਂ ਜੋ ਫੱਟੜ ਹੋਇਆ ਹੈਗਾ। 2 AH-64 ਅਪਾਚੀ ਹੈਲੀਕਾਪਟਰਸ ਮਿਡ ਏਅਰ ਕੋਲਾਈਡ ਕੀਤੇ ਹੈਗੇ ਆ। 2 ਸੋਲਜਰਸ 2 ਫੌਜੀਆਂ ਦੀ ਮੌਤ ਮੌਕੇ ਤੇ ਹੋ ਗਈ ਤੇ ਇੱਕ ਜਣੇ ਦੀ ਜਦੋਂ ਉਸਨੂੰ ਹਸਪੀਟਲ ਲੈ ਕੇ ਜਾ ਰਹੇ ਸੀਗੇ। ਇੱਕ ਜਣਾ ਬਹੁਤ ਬੁਰੀ ਤਰ੍ਹਾਂ ਫੱਟੜ ਹੋਇਆ। ਯੂਐਸ ਆਰਮੀ ਦੀ 11th ਏਅਰਬੋਰਨ ਡਿਵੀਜ਼ਨ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਇਹ ਜੋ ਕ੍ਰੈਸ਼ ਆ 100 ਮੀਲ ਸਾਊਥ ਵੈਸਟ ਆਫ ਵੇਨ ਰਾਈਟ ਉੱਥੇ ਵਾਪਰਿਆ। ਤੇ ਇਹ ਜਿਹੜਾ ਬੇਸ ਹੈ ਇਹਨਾਂ ਦਾ 1st ਟੈਕ ਬਟਾਲੀਅਨ 25th ਏਵੀਏਸ਼ਨ ਰੈਜੀਮੈਂਟ ਹੈਗੀ ਆ। ਸੋ ਇਸ ਦੇ ਸੰਬੰਧ ਦੇ ਵਿੱਚ ਮੇਜਰ ਜਨਰਲ ਬ੍ਰਾਇਨ ਐਫਲਰ ਨੇ ਜੋ ਕਮਾਂਡਿੰਗ ਜਨਰਲ ਵੀ ਹੈਗੇ ਆ 11th ਏਅਰਬੋਰਨ ਡਿਵੀਜ਼ਨ ਦੇ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਪਰਿਵਾਰਾਂ ਦੇ ਲਈ, ਫੈਲੋ ਸੋਲਜਰਸ ਦੇ ਲਈ ਵੀ ਬਹੁਤ ਹੀ ਮਾੜੀ ਘਟਨਾ ਜਿਹੜੀ ਵਾਪਰੀ ਹੈਗੀ ਆ। ਇਹ ਡੈਡਲੀ ਕੋਲੀਜਨ ਸਰੋਤਿਆਂ ਨੂੰ ਯਾਦ ਹੋਊਗਾ ਇੱਕ ਇਦਾਂ ਦਾ ਹੀ ਹੋਇਆ ਸੀਗਾ ਕੁਛ ਸਮਾਂ ਪਹਿਲਾਂ, ਤੇ ਜਦੋਂ 9 ਫੌਜੀ ਮਾਰੇ ਗਏ ਸੀ ਜਦੋਂ 2 H-60 ਬਲੈਕ ਹਾਕ ਹੈਲੀਕਾਪਟਰਸ ਆਪਸ ਦੇ ਵਿੱਚ ਕ੍ਰੈਸ਼ ਕਰ ਗਏ ਸੀਗੇ। ਸੋ ਹੁਣ ਜਿੰਨੇ ਵੀ ਕਹਿੰਦੇ ਇਹ ਅਪਾਚੀ ਹੈਲੀਕਾਪਟਰਸ ਆ ਉਹਨਾਂ ਨੂੰ ਗਰਾਊਂਡ ਕੀਤਾ ਗਿਆ ਐਕਸੈਪਟ ਜਿੱਥੇ ਕ੍ਰਿਟੀਕਲ ਮਿਸ਼ਨ ਜਿਹੜਾ ਹੈ ਚੱਲ ਰਿਹਾ। ਆਰਮੀ ਚੀਫ ਆਫ ਸਟਾਫ ਜਨਰਲ ਜੇਮਸ ਮੈਕਕੋਨਵਿਲ ਜੋ ਆ ਉਹਨਾਂ ਨੇ ਇਹ ਦੱਸਿਆ ਵੀ ਸੇਫਟੀ ਕਰਕੇ ਆਪਾਂ ਇਹਨਾਂ ਨੂੰ ਗਰਾਊਂਡ ਕੀਤਾ ਗਿਆ। ਅਲਾਸਕਾ ਦੇ ਗਵਰਨਰ ਮਾਈਕ ਡਨਲੈਵੀ ਨੇ ਵੀ ਟਵਿੱਟਰ ਦੇ ਉੱਤੇ ਦੁੱਖ ਜ਼ਾਹਰ ਕੀਤਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਸਿਗਰਟ ਨੋਸ਼ੀ ਅਮਰੀਕਾ ਦੇ ਵਿੱਚ ਪਹਿਲਾਂ ਦੇ ਨਾਲੋਂ ਘਟ ਰਹੀ ਆ। ਜਿਹੜੀ ਨਿਕੋਟੀਨ ਸਿਗਰਟਸ ਆ ਉਸ ਦੀ ਵਰਤੋਂ US ਅਡਲਟਸ ਦੇ ਵਿੱਚ ਘਟੀ ਆ। ਕਹਿੰਦੇ ਵੀ ਅਨਦਰ ਆਲ ਟਾਈਮ ਲੋ ਜਿਹੜਾ ਆ ਉਹ ਰਿਕਾਰਡ ਕੀਤਾ ਗਿਆ। ਪਿਛਲੇ ਸਾਲ ਦੇ ਵਿੱਚ 9 ਦੇ ਵਿੱਚੋਂ ਇੱਕ ਅਡਲਟ ਹੀ ਸਿਰਫ ਜਿਹੜਾ ਸਿਗਰਟ ਨੋਸ਼ੀ ਕਰ ਰਿਹਾ ਆ। ਜਦ ਕਿ ਇਸ ਦੇ ਵਿਪਰੀਤ ਦੇਖਿਆ ਜਾਵੇ ਜਿਹੜੀ ਇਲੈਕਟ੍ਰੋਨਿਕ ਸਿਗਰਟ ਜਿਨ੍ਹਾਂ 'ਚ ਜੂਲਸ ਤੇ ਫਲੇਵਰ ਟਬੈਕੋ ਵਾਲਾ ਜਿਹੜਾ ਆਉਂਦਾ ਆ ਉਹ ਜਿਹੜੀ ਪਰਸੈਂਟੇਜ ਆ ਉਹ ਵੱਧ ਗਈ ਆ। ਸੋ ਹੋ ਸਕਦਾ ਵੀ ਇਹਨੂੰ ਜੇ ਕੋਲ ਦੇਖਿਆ ਜਾਵੇ ਤਾਂ ਇਸ ਹਿਸਾਬ ਦੇ ਨਾਲ ਬੈਲੈਂਸ ਹੋਇਆ। 17 ਚੋਂ ਇੱਕ ਜਣਾ ਜਿਹੜਾ ਇਲੈਕਟ੍ਰੋਨਿਕ ਸਿਗਰਟ ਯੂਜ਼ ਦੇ ਵਿੱਚ ਵਧਿਆ ਆ। ਉਧਰ ਮੈਰੀਵਾਨਾ ਦੀ ਵਰਤੋਂ ਕਰਨ ਵਾਲੇ ਜਿਹੜੇ ਅਮਰੀਕਨਸ ਆ ਉਹ 18% ਕੁੱਲ ਜਿਹੜੇ ਆ ਦੱਸੇ ਜਾਂਦੇ ਆ। ਸੋ ਮਿਡ 60s ਦੇ ਵਿੱਚ ਅਮਰੀਕਾ 'ਚ US 'ਚ 42% ਅਡਲਟਸ ਇਹ ਸਿਗਰਟ ਸਮੋਕਰ ਦੱਸੇ ਜਾਂਦੇ ਸੀਗੇ। ਪਿਛਲੇ ਕਈ ਦਹਾਕਿਆਂ ਤੋਂ ਸਿਗਰਟ ਮਾੜੀ ਚੀਜ਼ ਆ। ਇਸ ਦੇ ਵਿਕਲਪ ਜਾਂ ਇਸ ਨੂੰ ਛੱਡਣ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਉਹ ਜ਼ਰੂਰ ਵਧੀ ਆ। ਟਬਾਕੋ ਦੇ ਪ੍ਰੋਡਕਟ ਦੇ ਪ੍ਰਾਈਸਿਸ ਵੀ ਬਹੁਤ ਜ਼ਿਆਦਾ ਵਧਾਏ ਗਏ ਆ। ਉਸ ਦੇ ਉੱਤੇ ਫੋਟੋਆਂ ਵੀ ਉੱਦਾਂ ਦੀਆਂ ਜਿਹੜੀਆਂ ਉਹ ਲਾਈਆਂ ਜਾਂਦੀਆਂ, ਟੈਕਸ ਵੀ ਉਸ ਦੇ ਉੱਤੇ ਵਧਾਏ ਜਾਂਦੇ ਆ। ਤੇ ਹੌਲੀ ਹੌਲੀ ਜਿਹੜਾ ਇਹ ਆંકੜੇ ਜ਼ਰੂਰ ਉਸ ਦੇ ਵਿੱਚ ਘਟ ਰਹੇ ਆ, ਪਰ ਉਸਦੇ ਅਲਟਰਨੇਟ ਜਿਹੜੇ ਆ ਹੁਣ ਡੈਫੀਨੇਟਲੀ ਆ ਰਹੇ ਆ। ਪਰ ਇੱਕ ਚੰਗੀ ਗੱਲ ਆਪਾਂ ਕਹਿ ਸਕਦੇ ਹਾਂ ਵੀ ਅਡਲਟਸ ਦੇ ਵਿੱਚ ਜਿਹੜੀ ਸਿਗਰਟ ਨੋਸ਼ੀ ਆ ਉਹ ਪਹਿਲਾਂ ਦੇ ਨਾਲੋਂ ਘਟੀ ਆ। ਇਹ 9 ਦੇ ਵਿੱਚੋਂ ਇੱਕ ਜਣਾ ਆ। ਪਰ ਦੂਜੇ ਪਾਸੇ ਨਾਲ ਉਹ ਵੀ ਦੱਸਦੇ ਜਾਈਏ ਇਲੈਕਟ੍ਰੋਨਿਕ ਸਿਗਰਟ ਦੀ ਵਰਤੋਂ 17 ਚੋਂ ਇੱਕ ਅਡਲਟ ਜਿਹੜਾ ਉਹ ਕਰ ਰਿਹਾ ਆ। ਜੀ ਅਗਲੀ ਖਬਰ ਈਰਾਨ ਤੋਂ ਆ ਰਹੀ ਹੈ। ਈਰਾਨ ਦੇ ਕਮਾਂਡੋਜ਼ ਨੇ ਇੱਕ ਹੂਸਟਨ ਬੇਸਡ ਜੋ ਹੂਸਟਨ ਨੂੰ ਆਉਣਾ ਸੀ ਆਇਲ ਟੈਂਕਰ ਉਸ ਨੂੰ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲੈ ਰਿਹਾ, ਜਿਸ ਦਾ ਨਾਮ ਐਡਵਾਂਟੇਜ ਸਵੀਟ ਕਰਕੇ ਆ। ਸੋ ਇਸ ਜਿਹੜਾ US ਬਾਉਂਡ ਆਇਲ ਟੈਂਕਰ ਆ ਇਹਦੇ ਜਿਹੜੇ ਕਰੂ ਮੈਂਬਰ ਆ 24 ਸੀ, 24 ਇੰਡੀਅਨ ਭਾਰਤੀ ਮੂਲ ਦੇ ਹੈਗੇ ਆ। ਕਹਿੰਦੇ ਵੀ ਹੈਲੀਕਾਪਟਰ ਦੇ ਨਾਲ ਇਸ ਜੋ ਆਇਲ ਟੈਂਕਰ ਆ ਉਹਦੇ ਉੱਤੇ ਉਹ ਉਤਰੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਤੇ ਇਹ ਈਰਾਨ ਦੇ ਜੋ TV ਚੈਨਲ ਆ ਉਹਨਾਂ ਨੇ ਇਸ ਸਾਰੀ ਜਿਹੜੀ ਫੁਟੇਜ ਵੀ ਦਿਖਾਈ ਹੈਗੀ। ਉਹ ਕਹਿੰਦੇ ਵੀ ਸਾਡਾ ਇੱਕ ਟੈਂਕਰ ਆ ਉਸ ਦੇ ਨਾਲ ਇਹ ਲੱਗਿਆ ਸੀ ਜਿਹਦੇ ਨਾਲ ਕਈਆਂ ਦੇ ਜਿਹੜੀਆਂ ਸੱਟਾਂ ਲੱਗੀਆਂ ਸੀਗੀਆਂ। ਸੋ ਈਰਾਨ ਦੇ ਨਾਲ ਤੇ USA ਦੇ ਰਿਲੇਸ਼ਨਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਬਾਹਲੇ ਗੁੱਡ ਨਹੀਂ ਹੈਗੇ। ਇਹ ਕਾਫੀ ਲੰਮੇ ਸਮੇਂ ਤੋਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਆ। ਪਰ ਅੱਜ ਜਿਸ ਹਿਸਾਬ ਦੇ ਨਾਲ ਖਬਰ ਆ ਰਹੀ ਆ ਵੀ ਈਰਾਨ ਵਾਲਿਆਂ ਨੇ ਆਪਣੇ ਕਬਜ਼ੇ 'ਚ ਹੀ ਲੈ ਲਿਆ ਆਇਲ ਟੈਂਕਰ ਜਿਹੜਾ USA ਨੂੰ ਆ ਰਿਹਾ ਸੀ। ਸੋ ਇਹ ਇੱਕ ਖਤਰੇ ਦੀ ਘੰਟੀ ਹੈਗੀ ਆ।